ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 1 ਫਰਵਰੀ ਦਿਨ ਸੋਮਵਾਰ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500 ਦੇ ਅਤੇ ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ ਹੈ ਅਮਰਜੀਤ ਸਿੰਘ ਫਰੈਸਡੋ, ਗੁਰਬਚਨ ਸਿੰਘ ਨਾਗਰਾ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਸਨੋ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਕਹਿੰਦੇ ਪਈ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਨੇ 100 ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਇਹਨੂੰ ਰਿਵਰਸ ਕੀਤਾ ਸੀ ਵੀ ਕਿਸੇ ਨੂੰ ਵੀ ਡਿਪੋਰਟ ਨਹੀਂ ਕਰਨਾ, ਪਰ ਇੱਕ ਜੱਜ ਨੇ ਕਿਹਾ ਸੀ ਵੀ ਨਹੀਂ ਇਹ ਉਹਨੂੰ ਜਿਹੜਾ ਟਰਨ ਡਾਊਨ ਕਰ ਦਿੱਤਾ ਸੀ। ਅਤੇ ਹੁਣ ਅੱਜ ਖਬਰ ਆਈ ਹੈਗੀ ਆ ਵੀ ਈਵਨ ਦੋ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦਾ ਸੀ ਵੀ ਇਮੀਗ੍ਰੈਂਟ ਜਾਂ ਜਿਹੜੇ ਅਨਡਾਕੂਮੈਂਟਡ ਉਹਨਾਂ ਨਾਲ ਧੱਕਾ ਹੁੰਦਾ ਆ, ਅਤੇ ਫੈਡਰਲ ਜੱਜ ਨੇ ਪਿਛਲੇ ਹਫ਼ਤੇ ਕਹਿ ਦਿੱਤਾ ਸੀ ਵੀ ਬਾਈਡਨ ਐਡਮਿਨਿਸਟ੍ਰੇਸ਼ਨ 100 ਦਿਨਾਂ ਵਾਲਾ ਜਿਹੜਾ ਮੋਰਟੋਰੀਅਮ ਨਹੀਂ ਲਾ ਸਕਦਾ। ਸੋ ਉਹਦੇ ਸੰਬੰਧ 'ਚ ਹੁਣ ਖਬਰਾਂ ਆਈਆਂ ਵੀ 3 ਮੁਲਕਾਂ ਦੇ ਜਿਹੜੇ ਲੋਕ ਆ ਉਹ ਪਿਛਲੇ ਵੀਰਵਾਰ ਨੂੰ ਇੱਥੋਂ ਚਾੜ ਦਿੱਤੇ ਗਏ, ਜਿਹਦੇ ਵਿੱਚ 15 ਜਮਾਈਕਾ ਤੋਂ ਸੀ, 269 ਗੋਟਾਮਾਲਾ ਤੋਂ ਅਤੇ ਹੋਂਡਰਾਸ ਤੋਂ ਸੀ। ਹੋਰ ਜਿਹੜੀਆਂ ਫਲਾਈਟਾਂ ਆ ਡਿਪੋਰਟੇਸ਼ਨ ਦੀਆਂ ਉਹ ਅੱਜ ਗਈਆਂ ਹੈਗੀਆਂ। ਸੋ ਇਹਨਾਂ ਦੀ ਜਿਹੜੀ ਡਿਟੇਲ ਇਨਫੋਰਮੇਸ਼ਨ ਆ ਉਹ ਕੱਲ੍ਹ ਤੱਕ ਜਾਂ ਪਰਸੋਂ ਤੱਕ ਮਿਲੂਗੀ। ਅਤੇ ਐਲ ਪਾਸੋ ਟੈਕਸਸ ਦੇ ਵਿੱਚ ਇਮੀਗ੍ਰੇਸ਼ਨ ਅਥਾਰਟੀ ਨੇ ਈਵਨ ਇੱਕ ਉਸ ਬੀਬੀ ਨੂੰ ਵੀ ਡਿਪੋਰਟ ਕਰ ਦਿੱਤਾ ਜਿਸ ਨੇ ਜੋ ਕਿ ਬਿਟਰਨਸ ਸੀ, ਜਿਹੜੀ ਕਿ ਸੰਨ 2019 ਦੇ ਵਿੱਚ ਵਾਲਮਾਰਟ ਸਟੋਰ ਦੇ ਸਾਹਮਣੇ ਇੱਕ ਕਤਲੇਆਮ ਹੋਇਆ ਸੀ। ਇੱਕ ਬੰਦੇ ਨੇ ਸ਼ਰੇਆਮ ਗੋਲੀਆਂ ਮਾਰ ਕੇ 22 ਲੋਕਾਂ ਨੂੰ ਮਾਰ ਦਿੱਤਾ ਸੀ, ਉਹਦੀ ਉਹ ਵਿਟਨੈਸ ਸੀਗੀ। ਪਰ ਉਹ ਅਨਡਾਕੂਮੈਂਟਡ ਸੀ ਅਤੇ 1 ਸਾਲ ਪਹਿਲਾਂ ਉਹਨੂੰ ਜਿਹੜੀ ਆ DUI ਮਿਲੀ ਸੀ। ਉਹ ਤੋਂ ਬਾਅਦ ਜਿਹੜਾ ਉਹਨੂੰ ਅਰੈਸਟ ਕਰ ਲਿਆ ਗਿਆ ਸੀ, ਉਹ 'ਤੇ ਡਿਪੋਰਟੇਸ਼ਨ ਲੱਗੀ ਸੀ ਪਰ ਉਹਨੂੰ ਛੱਡ ਦਿੱਤਾ ਗਿਆ ਸੀ। ਉਹਦਾ ਕੇਸ ਜਿਹੜੀ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਡਾਇਓਸੀਅਨ ਮਾਈਗਰੈਂਟ ਅਤੇ ਰਿਫਿਊਜੀ ਸਰਵਿਸ ਵਾਲੇ ਕਰਦੇ ਸੀ, ਉਸ ਨੂੰ ਵੀ ਜਿਹੜਾ ਆ ਇੱਥੋਂ ਚਾੜ ਦਿੱਤਾ ਗਿਆ ਹੈਗਾ। ਜੀ ਰਾਈਟ ਨਾਓ ਜਿਹੜੀ ਇਹ ਸਥਿਤੀ ਇਹਨਾਂ ਦੀ ਵਿੱਚ ਵਿਚਾਲੀ ਆ, ਇਹ ਆਪਣੇ ਵੱਲੋਂ ਕਹਿ ਰਹੇ ਨੇ ਪਰ ਉਹ ਸਾਰੀਆਂ ਚੀਜ਼ਾਂ ਕਰਨ ਦੇ ਵਿੱਚ ਇਹ ਨਾਕਾਮਯਾਬ ਹੋ ਰਹੇ ਨੇ। ਜਿੱਦਾਂ ਤੁਸੀਂ ਦੱਸਿਆ ਵੀ ਜੱਜ ਨੇ ਇਹਨਾਂ ਦੀ ਜਿਹੜੀ ਉਹ ਬਿਲਕੁਲ ਵੀ ਸੁਣੀ ਨਹੀਂ ਆ। ਉੱਧਰ ਰਿਪਬਲਿਕਨ ਪਾਰਟੀ ਦੇ ਲਈ ਕਾਫੀ ਇਸ ਟਾਈਮ ਗੰਭੀਰ ਸਮੱਸਿਆ ਮਾਰਜਰੀ ਗ੍ਰੀਨ ਜਿਹੜੀ ਉਹ ਬਣ ਕੇ ਆ ਰਹੀ ਆ। ਉਸ ਦੇ ਹਾਲਾਤ ਬਹੁਤ ਮਾੜੇ ਨੇ। ਉਹ ਕਹਿੰਦੀ ਆ ਵੀ 9/11 ਦੇ ਵਿੱਚ ਜਹਾਜ਼ ਵੀ ਕੋਈ ਵੱਜਿਆ ਨਹੀਂ ਸੀ। ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ ਉਹ ਜਿਹੜੇ ਜਿਊਜ਼ ਆ ਉਹਨਾਂ ਨੇ ਸਪੇਸ ਲੇਜ਼ਰ ਦੇ ਨਾਲ ਜਿਹੜੀਆਂ ਲਾਈਆਂ। ਨਾਲ ਉਹ ਕਹਿੰਦੀ ਵੀ ਜਿਹੜੇ ਪਾਰਕਲੈਂਡ ਦੇ ਵਿੱਚ ਅਤੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੀ ਗੋਲੀ ਚੱਲੀ ਆ ਉਹ ਵੀ ਜਿਹੜੀ ਸਟੇਜ ਸੀਗੀ, ਗੋਲੀਆਂ ਜਿਹੜੀਆਂ ਉਹ ਚੱਲੀਆਂ ਨਹੀਂ ਅਤੇ ਮੂੰਹ ਦੇ ਉੱਤੇ ਮਾਸਕ ਟਰੰਪ 1 ਵਾਲਾ ਜਿਹੜਾ ਉਹ ਕਰਕੇ ਘੁੰਮਦੀ ਆ। ਸੋ ਲਗਾਤਾਰ ਝੂਠ ਦਾ ਪ੍ਰਚਾਰ ਉਹ ਕਰਨ ਦੇ ਵਿੱਚ ਲੱਗੀ ਹੋਈ ਆ ਅਤੇ ਅਫਸੋਸ ਵਾਲੀ ਗੱਲ ਆ ਵੀ ਉੱਥੋਂ ਦੇ ਲੋਕਾਂ ਨੇ ਇਹਨੂੰ ਜਿਤਾ ਕੇ ਉੱਥੇ ਘੱਲਿਆ ਹੋਇਆ ਆ। ਅਤੇ ਰਾਈਟ ਨਾਓ ਰਿਪਬਲਿਕਨ ਪਾਰਟੀ ਦੇ ਅੱਜ ਮਿਚ ਮਕੌਨਲ ਮਾਈਨੋਰਟੀ ਲੀਡਰ ਜਿਹੜੇ ਆ ਉਹ ਮਾੜਾ ਜਿਹਾ ਇਸ ਦੇ ਖਿਲਾਫ ਜਿਹੜੇ ਉਹ ਬੋਲੇ ਆ। ਉਹ ਕਹਿੰਦੇ ਵੀ ਜੇ ਇਹ ਸਾਰੀਆਂ ਚੀਜ਼ਾਂ ਸੋਚ ਰਹੀ ਆ ਗ੍ਰੀਨ ਤਾਂ ਲੱਗਦਾ ਆ ਵੀ ਉਹ ਰਿਐਲਿਟੀ ਦੇ ਵਿੱਚ ਨਹੀਂ ਰਹਿ ਰਹੀ ਹੈਗੀ। ਅਤੇ ਡੈਮੋਕਰੇਟਸ ਨੇ ਜਿਹੜਾ ਆ ਰਿਪਬਲਿਕਨਸ ਨੂੰ ਕਿਹਾ ਵੀ ਇਹਨੂੰ ਸਾਰੀਆਂ ਹੀ ਕਮੇਟੀਆਂ ਦੇ ਵਿੱਚੋਂ ਜਿਹੜਾ ਉਹ ਬਾਹਰ ਕਰਨ ਦੀ ਜ਼ਰੂਰਤ ਆ, ਜਿਸ ਤਰੀਕੇ ਦਾ ਇਹ ਲਗਾਤਾਰ ਝੂਠ ਜਿਹੜੀ ਆ ਉਹ ਬੋਲ ਰਹੀ ਹੈਗੀ ਆ। ਸੋ ਇਹ ਹੁਣ ਸਥਿਤੀ ਜਿਹੜੀ ਇਸ ਟਾਈਮ ਬਣੀ ਪਈ ਆ। ਜਿਹੜੀ ਲੌਰਨ ਬੋਬਰਟ ਸੀਗੀ
ਉਹ ਵੀ ਕੁਛ ਇੱਦਾਂ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਦੇ ਲਈ ਜਿਹੜੀ ਉਹ ਵਿਵਾਦਾਂ ਦੇ ਵਿੱਚ ਰਹਿੰਦੀ ਆ, ਪਰ ਇਸ ਬੀਬੀ ਨੇ ਕਾਫੀ ਜ਼ਿਆਦਾ ਹੱਦੋਂ ਵੱਧ ਕਰ ਦਿੱਤੀ। ਯਾਦ ਹੋਣਾ ਆ ਹਰਜੋਤ ਸਿੰਘ ਜੀ, ਜਦੋਂ ਕੋਈ ਵੀ ਡੈਮੋਕ੍ਰੇਟ ਪਾਰਟੀ ਦਾ ਇਜ਼ਰਾਈਲ ਦੇ ਬਾਰੇ ਮਾੜਾ ਜਿਹਾ ਵੀ ਬੋਲਦਾ ਆ ਤਾਂ ਰਿਪਬਲਿਕਨ ਪਾਰਟੀ ਵਾਲੇ ਜਿਹੜੇ ਆ ਉਹ ਹੱਥ ਧੋ ਕੇ ਉਸ ਦੇ ਪਿੱਛੇ ਜਿਹੜੇ ਉਹ ਪੈ ਜਾਂਦੇ ਆ। ਅਤੇ ਅੱਜ ਜਦੋਂ ਜਿਊਜ਼ ਦੇ ਖਿਲਾਫ ਉਹ ਇੱਦਾਂ ਬੋਲ ਰਹੀ ਆ, ਉਸ ਨੂੰ ਜਿਹੜਾ ਕੁਛ ਵੀ ਇੱਦਾਂ ਪੁੱਛਿਆ ਗਿੱਛਿਆ ਵੀ ਜਿਹੜਾ ਉਹ ਨਹੀਂ ਜਾ ਰਿਹਾ ਹੈਗਾ। ਸੋ ਡਬਲ ਸਟੈਂਡਰਡ ਉਹਨਾਂ ਨੇ ਵੀ ਜਿਹੜਾ ਇੱਕ ਵਾਰੀ ਫਿਰ ਇੱਥੇ ਜਿਹੜਾ ਉਹ ਦਿਖਾ ਦਿੱਤਾ। ਆਈ ਥਿੰਕ ਅਜਿਹੇ ਲੋਕ ਡੈਮੋਕ੍ਰੇਸੀ ਦੇ ਲਈ ਡੈਫੀਨੇਟਲੀ ਜਿਹੜਾ ਉਹ ਖਤਰਾ ਬਣਦੇ ਨੇ। ਇਹ ਉੱਦਾਂ ਦੇ ਲੀਡਰ ਨੇ ਜਿੱਦਾਂ ਪ੍ਰਗਿਆ ਠਾਕੁਰ ਵਰਗੇ ਭਾਜਪਾ ਦੇ ਵਿੱਚ ਕੁਛ ਵੀ ਇਨਾਮ ਸ਼ਰਾਬ ਜਿਹੜਾ ਉਹ ਬਕੀ ਜਾਂਦੇ ਨੇ, ਅਤੇ ਇੱਥੇ ਵੀ ਇਹ ਜਿਨ੍ਹਾਂ ਦੇ ਲੋਕ ਪਰਿਵਾਰਾਂ ਦੇ ਜੀਅ, ਛੋਟੇ ਬੱਚੇ, ਟੀਚਰਸ ਜਿਹੜੇ ਮਰ ਗਏ ਉਹਨਾਂ ਸ਼ੂਟਿੰਗਸ ਦੇ ਵਿੱਚ, ਇਹ ਉਹਨਾਂ ਸ਼ੂਟਿੰਗਸ ਨੂੰ ਹੀ ਜਿਹੜਾ ਉਹ ਝੂਠਾ ਜਿਹੜਾ ਉਹ ਦੱਸੀ ਜਾ ਰਹੀ ਆ। ਇਹਦੇ ਨਾਲ ਰਿਪਬਲਿਕਨ ਪਾਰਟੀ ਨੂੰ ਜ਼ਰੂਰ ਸੰਨ ਜਿਹੜੀ ਆ ਉਹ ਲੱਗ ਸਕਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, 10 ਦੇ ਕਰੀਬ ਜਿਹੜੇ ਸੈਨੇਟ ਦੇ ਰਿਪਬਲਿਕਨ ਸੈਨੇਟਰਸ ਹੈਗੇ ਆ, ਉਹ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਮਿਲੇ ਹੈਗੇ ਆ। ਖਾਸ ਕਰਕੇ ਜਿਹੜਾ $1.9 ਟ੍ਰਿਲੀਅਨ ਦਾ ਜਿਹੜਾ ਰਿਲੀਫ ਪੈਕੇਜ ਆ ਉਹਦੇ ਸੰਬੰਧ ਦੇ ਵਿੱਚ 10 ਮੈਂਬਰਾਂ ਦੇ ਨਾਂ ਆਪਾਂ ਸਵੇਰੇ ਤੁਹਾਨੂੰ ਦੱਸੇ ਸੀ। ਇਹਨਾਂ ਨੇ ਇਹ ਕਿਹਾ ਵੀ $618 ਬਿਲੀਅਨ ਜਿਹੜੇ ਆ ਉਹਦੇ ਲਈ ਅਸੀਂ ਐਗਰੀ ਕਰਦੇ ਹੈਗੇ ਆ। ਹੁਣ ਦੇਖੋ ਕੀ ਬਣਦਾ ਆ, ਪਰ ਮੀਟਿੰਗ ਕਹਿੰਦੇ ਕਾਫੀ ਜਿਹੜੀ ਆ ਸਦਭਾਵਨਾ ਵਾਲੀ ਜਿਹੜੀ ਗੁੱਡ ਮੀਟਿੰਗ ਰਹੀ ਹੈਗੀ ਆ। ਯੂਜ਼ਲੀ ਆਪਾਂ ਦੇਖਿਆ ਵੀ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਦੋਨੋਂ ਪਾਰਟੀਆਂ ਦੇ ਲੋਕ ਜਿਹੜੇ ਆ ਵਿੱਚ ਰਲ ਕੇ ਬੈਠ ਕੇ ਜਿਹੜੀ ਇਹ ਗੱਲਬਾਤ ਹੋਈ ਹੈਗੀ ਆ। ਪਰ ਜੋ ਬਾਈਡਨ ਉਹਨਾਂ 'ਤੇ ਪ੍ਰੈਸ਼ਰ ਬਹੁਤ ਆ ਵੀ ਜਿਹੜਾ $1.9 ਟ੍ਰਿਲੀਅਨ ਦਾ ਜਿਹੜਾ ਇਹ ਹੈਗਾ ਰਿਲੀਫ ਪੈਕੇਜ, ਉਹਨੂੰ ਇਮੀਡੀਏਟਲੀ ਜਿਹੜਾ ਪਾਸ ਕਰ ਦਿੱਤਾ ਜਾਵੇ। ਸਿਰਫ ਫਿਲਬਸਟਰ ਨਾਲ ਜਿੱਦਾਂ 50 ਵੋਟਾਂ 'ਤੇ 51ਵੀਂ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਦੀ ਵੋਟ ਪਾ ਕੇ। ਪਰ ਇੱਕ ਗੱਲੋਂ ਇਹ ਵੀ ਡਰ ਰਹੇ ਆ ਵੀ ਜੇ ਪਹਿਲੇ ਹੀ ਐਡੇ ਵੱਡੇ ਜਿਹੜੇ ਫੈਸਲੇ ਦੇ ਵਿੱਚ ਓਪੋਜੀਸ਼ਨ ਜਾਂ ਰਿਪਬਲਿਕਨ ਪਾਰਟੀ ਦੀ ਕਿਸੇ ਤਰ੍ਹਾਂ ਦੀ ਸਹਿਮਤੀ ਨਾ ਲਈ ਤਾਂ ਫਿਰ ਆਉਣ ਵਾਲੇ 4 ਸਾਲਾਂ 'ਚ ਕਾਫੀ ਉਹ ਅੜਿੱਕਾ ਪਾ ਸਕਦੇ ਹੈਗੇ ਆ। ਸੋ ਜਿਹੜਾ ਰਿਪਬਲਿਕਨ ਪਾਰਟੀ ਦੇ ਸੈਨੇਟਰਸ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਸੀ, ਉਹਦੇ 'ਚ ਉਹਨਾਂ ਨੇ $1,400 ਦੀ ਜਗ੍ਹਾ ਜਿਹੜੇ ਆਮ ਲੋਕਾਂ ਨੂੰ ਪੈਸੇ ਦੇਣੇ ਹੈਗੇ ਆ, US ਸਿਟੀਜ਼ਨਸ ਨੂੰ ਜਾਂ ਜਿਹੜੇ ਪਰਮਾਨੈਂਟ ਕੋਈ ਵੀ ਜਿਹੜੇ ਲੀਗਲ ਇੱਥੇ ਹੈਗੇ ਆ, ਉਹਨਾਂ ਨੂੰ $1,400 ਦੀ ਜਗ੍ਹਾ $1,000 ਦੇਣਾ ਹੈਗਾ। ਅਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਵੀ ਜਿਹੜੀ ਇਨਕਮ ਆ ਉਹ $50,000 ਕਰ ਦਿੱਤੀ ਜਾਵੇ ਇੱਕ ਬੰਦੇ ਦੀ, ਅਤੇ ਹਸਬੈਂਡ ਵਾਈਫ ਕਪਲ ਦੀ $1,00,000 ਤੋਂ ਜੇ ਘੱਟ ਹੈਗੀ ਆ ਫਿਰ ਮਿਲਣਾ ਚਾਹੀਦਾ ਹੈਗਾ ਆ। ਦੂਸਰੇ ਦੇ ਵਿੱਚ $75,000 ਸੀਗੀ। ਸੋ ਹੁਣ ਦੇਖਦੇ ਹਾਂ 1-2 ਦਿਨਾਂ ਦੇ ਵਿੱਚ, ਕਿਉਂਕਿ ਬਰਨੀ ਸੈਂਡਰਸ ਦਾ ਜਿਹੜਾ ਗਰੁੱਪ ਆ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਜੋ ਬਾਈਡਨ ਹੋਣਾ 'ਤੇ ਪਾ ਰਿਹਾ ਆ ਵੀ ਜੇ ਰਿਪਬਲਿਕਨ ਮੰਨਦੇ ਆ ਤਾਂ ਵੀ ਠੀਕ ਆ, ਜੇ ਨਹੀਂ ਮੰਨਦੇ ਤਾਂ ਜਿਹੜਾ ਜਲਦੀ ਤੋਂ ਜਲਦੀ ਆ ਇਸ ਨੂੰ ਪਾਸ ਕਰਾ ਲਿਆ ਜਾਵੇ। ਜੀ, ਇਹ ਕੋਈ ਅਤਕਥਨੀ ਨਹੀਂ ਆ, ਕਿਉਂਕਿ ਰਿਪਬਲਿਕਨਸ ਨੇ ਵੀ ਆਪਣੇ ਕਾਰਜਕਾਲ ਦੇ ਦੌਰਾਨ ਸੈਨੇਟ ਦੇ ਵਿੱਚ ਜਦੋਂ ਉਹਨਾਂ ਦੀ ਮੈਜੋਰਟੀ ਸੀਗੀ ਵਿਦਆਊਟ ਐਨੀ ਡੈਮੋਕ੍ਰੇਟ ਸਪੋਰਟ ਕਈ ਜਿਹੜੇ ਉਹਨਾਂ ਨੇ ਬਿੱਲ ਜਿਹੜੇ ਉਹ ਪਾਸ ਕੀਤੇ ਆ। ਅਤੇ ਜਿਹੜੇ ਡੈਮੋਕ੍ਰੇਟ ਹਾਊਸ ਨੇ ਜਿੰਨੇ ਵੀ ਸੈਨੇਟ ਦੇ ਵਿੱਚ ਤਕਰੀਬਨ ਬਿੱਲ ਘੱਲੇ ਆ, ਸੈਨੇਟ ਰਿਪਬਲਿਕਨ ਮੈਜੋਰਟੀ ਵਾਲਿਆਂ ਨੇ ਉਹਨਾਂ ਬਿੱਲਾਂ ਨੂੰ ਸਦਨ ਦੇ ਵਿੱਚ ਪੇਸ਼ ਹੀ ਜਿਹੜਾ ਉਹ ਨਹੀਂ ਕਰਨ ਦਿੱਤਾ। ਸੋ ਇਹ ਪਾਰਟੀਜ਼ਨ ਤਾਂ ਬੜੇ ਚਿਰ ਤੋਂ ਚੱਲਦਾ ਆ ਰਿਹਾ, ਪਰ ਆਪਾਂ ਹੁਣ ਦੇਖ ਰਹੇ ਹਾਂ ਵੀ ਰਿਪਬਲਿਕਨ ਜਿਹੜੇ ਹੁਣ ਜ਼ਿਆਦਾ ਉਹ ਕਹਿ ਰਹੇ ਆ ਵੀ ਹਾਂਜੀ ਜੀ ਬਾਈ ਪਾਰਟੀਜ਼ਨ ਆਪਾਂ ਨੂੰ ਸਾਰਾ ਕੁਛ ਜਿਹੜਾ ਉਹ ਕਰਨਾ ਚਾਹੀਦਾ ਆ। ਆਪ ਜਿਹੜੀ ਉਹ ਗੰਦੀ ਗੇਮ ਖੇਡਦੇ ਰਹੇ ਆ ਅਤੇ ਹੁਣ ਕਹਿੰਦੇ ਆ ਵੀ ਨਹੀਂ ਜੀ ਹੁਣ ਆਪਾਂ ਨੂੰ ਵੀ ਨੀਡ ਟੂ ਪਲੇ ਟੂਗੈਦਰ ਅਤੇ ਸਾਰਾ ਕੁਛ ਇਕੱਠੇ ਹੋ ਕੇ ਕਰਨਾ ਚਾਹੀਦਾ ਆ। ਪਰ ਮੈਂ ਨਾ ਵੀ ਫਿਰ ਵੀ ਚੰਗਾ ਵੀ ਇਹ ਰਾਸ਼ਟਰਪਤੀ ਨੇ ਇਹ ਗੱਲਾਂ ਇਹਨਾਂ ਨੂੰ ਸੁਣ ਲਈਆਂ, ਇਹਨਾਂ ਨੇ ਕਈ ਘੰਟੇ ਜਿਹੜੀ ਉਹ ਗੱਲਬਾਤ ਵੀ ਕੀਤੀ ਆ। ਸੋ ਦੇਖਦੇ ਆ ਕੀ ਹੁੰਦਾ ਆ। ਮੀਟਿੰਗ ਤੋਂ ਪਹਿਲਾਂ ਚੱਕ ਸ਼ੂਮਰ ਅਤੇ ਪਲੋਸੀ ਜਿਹੜੇ ਆ ਉਹਨਾਂ ਨੇ ਇਹ ਇੱਕ ਵਾਰੀ ਫੇਰ ਬਿਆਨ ਦਿੱਤਾ ਵੀ ਆਪਾਂ ਨੂੰ ਕੰਪਰੀਹੈਂਸਿਵ ਰਿਲੀਫ ਜਿਹੜਾ ਅਮਰੀਕਨ ਲੋਕ ਜਿਹੜੇ ਇਸ ਕੋਵਿਡ ਦੇ ਕਰਕੇ ਪੀੜਤ ਹੋਏ ਆ ਉਹਨਾਂ ਨੂੰ ਮਦਦ ਜਿਹੜੀ ਆ ਉਹ ਘੱਲਣੀ ਜਿਹੜੀ ਚਾਹੀਦੀ ਆ, ਉਹਨਾਂ ਨੂੰ ਜਲਦੀ ਪਾਸ ਕਰਨਾ ਚਾਹੀਦਾ ਹੈਗਾ ਆ। ਸੋ ਲੈਟਸ ਸੀ ਇਸ ਦੇ ਵਿੱਚ ਕੀ ਬਣਦਾ ਹੈਗਾ। ਪੱਤੇ ਹੁਣ ਜਿਹੜੇ ਉਹ ਵਿਛ ਚੁੱਕੇ ਆ, ਦੇਖਦੇ ਆ ਵੀ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਹੁਣ ਮੋਹਰੇ ਸਾਹਮਣੇ ਆਉਂਦੀਆਂ ਹੈਗੀਆਂ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਟਲਾਂਟਾ ਦੇ ਬੇਸਡ ਅਟਰਨੀ ਡੇਵਿਡ ਸਕੋਨ ਅਤੇ ਪੈਨਸਿਲਵੇਨੀਆ ਦਾ ਲਾਇਰ ਬਰੂਸ ਐਲ ਕੈਸਟਰ ਜੂਨੀਅਰ, ਇਹ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦਾ ਲੀਗਲ ਜਿਹੜਾ ਐਫਰਟ ਆ ਉਸ ਨੂੰ ਸੈਨੇਟ ਦੇ ਵਿੱਚ
ਪੇਸ਼ ਕਰਨਗੇ। ਉਹਨਾਂ ਦੇ ਵੱਲੋਂ ਜਿਹੜਾ 6 ਜਨਵਰੀ ਨੂੰ ਇਹਨਾਂ ਦੇ ਦੁਆਰਾ ਕਥਿਤ ਤੌਰ ਦੇ ਉੱਤੇ ਜਿਹੜਾ ਇਹ ਦੋਸ਼ ਲਾਇਆ ਗਿਆ ਹੈ ਵੀ ਇਨਸਰੈਕਸ਼ਨ ਬਗਾਵਤ ਦੇ ਲਈ ਇਨਸਾਈਟ ਕੀਤਾ ਸੀਗਾ ਵੀ ਇਹਨਾਂ ਦੇ ਕਰਕੇ ਜਿਹੜਾ ਉਹ ਹੋਇਆ ਸੀ। ਸੋ ਇਸ ਤੋਂ ਪਹਿਲਾਂ ਜਿਹੜੇ ਲਾਇਰ ਸੀਗੇ ਉਹ 2 ਹਫ਼ਤਾ ਪਹਿਲਾਂ ਜਿਹੜਾ ਉਹ ਛੱਡ ਗਏ ਸੀ ਇਹਨਾਂ ਦਾ ਇੱਕ ਪਾਸਿਓਂ ਵੀ ਅਸੀਂ ਤੁਹਾਡੇ ਵੱਲੋਂ ਜਿਹੜਾ ਆ ਉਹ ਹੁਣ ਕੇਸ ਨੂੰ ਜਿਹੜਾ ਉਹ ਨਹੀਂ ਲੜਾਂਗੇ ਸੈਨੇਟ 'ਚ। ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਕੀ ਬਣਦਾ, ਪਰ ਇਹ ਲੱਗ ਹੀ ਰਿਹਾ ਆ ਹਾਲ ਦੀ ਘੜੀ ਇੱਦਾਂ ਲੱਗ ਰਿਹਾ ਆ ਵੀ ਰਿਪਬਲਿਕਨਸ ਜਿਹੜੇ ਆ ਟਰੰਪ ਹੁਣਾਂ ਨੂੰ ਦੋਸ਼ੀ ਜਿਹੜਾ ਉਹ ਨਹੀਂ ਪਾਉਣਗੇ। ਜੀ ਅਗਲੀ ਖਬਰ ਜਿਸ ਦਾ ਸਵੇਰੇ ਵੀ ਆਪਾਂ ਦੱਸਿਆ ਸੀ ਵੀ ਮਿਆਂਮਾਰ ਜਿਹਨੂੰ ਬਰਮਾ ਕਹਿੰਦੇ ਆ ਉੱਥੇ ਮਿਲਟਰੀ ਵਾਲਿਆਂ ਨੇ ਟੇਕ ਓਵਰ ਕਰ ਲਿਆ ਹੈਗਾ ਜਿਹੜੀ ਗਵਰਨਮੈਂਟ ਆ। ਸੋ US ਦੀ ਗਵਰਨਮੈਂਟ ਹਜੇ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਸੋਚ ਰਿਹਾ ਵੀ ਇਸ ਨੂੰ ਕੂਪ ਕਿਹਾ ਜਾਵੇ ਵੀ ਮਿਲਟਰੀ ਨੇ ਜਿਹੜਾ ਟੇਕ ਓਵਰ ਕਰ ਲਿਆ, ਜਾਂ ਇੱਥੇ ਜਿਹੜੀ ਆ ਆਪਣੀ ਟੋਨ ਆ ਉਹਨੂੰ ਥੋੜ੍ਹੀ ਜਿਹੀ ਘੱਟ ਰੱਖੀ ਜਾਵੇ। ਪਰ ਲੱਗਦਾ ਨਹੀਂ US ਵਾਲੇ ਜਿੱਦਾਂ ਪੂਰੀ ਤਰ੍ਹਾਂ ਉਹਨਾਂ ਦੇ ਮਿਲਟਰੀ ਦੇ ਉਲਟ ਬੋਲਣਗੇ, ਕਿਉਂਕਿ ਜੇ ਫਿਰ ਇੱਕ ਮੁਲਕ 'ਚ ਇੱਦਾਂ ਹੁੰਦਾ ਤਾਂ ਹੋਰ ਵੀ ਕਿਤੇ ਵੀ ਜਿਹੜਾ ਆ ਉੱਥੇ ਇੱਦਾਂ ਦਾ ਕੰਮ ਹੋਣਾ ਸੌਖਾ ਹੋ ਜਾਊਗਾ। ਜੀ ਤੇ ਉਸ ਦੇ ਵਿੱਚ ਅਪਡੇਟ ਇਹੀ ਆ ਵੀ ਅਜੇ ਵੀ ਜਿਹੜੀ ਨੋਬਲ ਪ੍ਰਾਈਜ਼ ਜੇਤੂ ਜਿਹੜੀ ਆ ਉਂਗ ਸੰਗ ਸੂਈ ਜਿਹੜੀ ਆ ਉਸ ਨੂੰ ਗ੍ਰਿਫਤਾਰ ਡਿਟੇਨ ਕਰਕੇ ਜਿਹੜਾ ਮਿਲਟਰੀ ਨੇ ਉਹ ਰੱਖਿਆ ਹੈਗਾ ਆ। ਸੋ ਉਸ ਨੇ ਕਿਹਾ ਸੀ ਲੋਕਾਂ ਨੂੰ ਵੀ ਬਗਾਵਤ ਜਿਹੜੀ ਆ ਇਸ ਮਿਲਟਰੀ ਦੇ ਖਿਲਾਫ ਕਰੋ, ਪਰ ਮਿਲਟਰੀ ਜਿਹੜੀ ਆ ਉੱਥੇ ਦੀ ਬਰਮਾ ਦੀ ਜਿਹੜੀ ਉਹ ਉੱਥੇ ਗਸ਼ਤ ਕਰ ਰਹੀ ਆ ਸੜਕਾਂ ਦੇ ਉੱਤੇ। ਸੋ ਪਤਾ ਨਹੀਂ ਵੀ ਇੱਦਾਂ ਦੇ ਹਾਲਾਤ ਜਿਹੜੇ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਬਣਨ ਵਾਲੇ ਨੇ। ਉੱਧਰ ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਾਰਥ ਈਸਟ USA ਦੇ ਵਿੱਚ ਕਾਫੀ ਹਾਲਾਤ ਜਿਹੜੇ ਇਸ ਟਾਈਮ ਮਾੜੇ ਨੇ, ਖਾਸ ਕਰਕੇ 2 ਦਿਨ ਲਗਾਤਾਰ ਜਿਹੜੀ ਉੱਥੇ ਭਾਰੀ ਜਿਹੜੀ ਸਨੋ ਆ ਬਰਫਬਾਰੀ ਜਿਹੜੀ ਉਹ ਹੋਣ ਵਾਲੀ ਆ। ਮੇਜਰ ਸਟੋਰਮ ਜਿਹੜਾ ਆ ਉਹ ਉੱਥੇ ਆਇਆ ਹੈਗਾ ਆ। ਸੋ ਇਹ ਸਥਿਤੀ ਜਿਹੜੀ ਇਸ ਟਾਈਮ ਉੱਧਰ ਬਣੀ ਪਈ ਆ। 2 ਫੁੱਟ ਤੱਕ ਜਿਹੜੀ ਸਨੋ ਆ ਉਹ ਪੈ ਰਹੀ ਹੈਗੀ ਆ। ਸੋ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਆਮ ਜੀਵਨ ਆ ਪੂਰੀ ਤਰ੍ਹਾਂ ਪ੍ਰਭਾਵਿਤ ਉਹ ਹੋ ਚੁੱਕਾ ਹੈ। ਸੋ ਇੱਕ ਹਿਸਾਬ ਦੇ ਨਾਲ ਠੱਪ ਜਿਹੜਾ ਆ ਉਹ ਹੋ ਗਿਆ। ਪੈਨਸਿਲਵੇਨੀਆ, ਵਰਜੀਨੀਆ, ਕਨੈਟੀਕਟ, ਨਿਊ ਜਰਸੀ, ਨਿਊਯਾਰਕ, ਇਹ ਸਾਰੇ ਮੈਰੀਲੈਂਡ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ, ਇਹਨਾਂ ਸਾਰੇ ਸੂਬਿਆਂ ਦੇ ਵਿੱਚ ਇਸ ਟਾਈਮ ਭਾਰੀ ਬਰਫਬਾਰੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਵਿੱਚ ਵੱਡੇ ਤੂਫਾਨ ਆਏ ਸੀ ਜਿਹਦੇ ਕਰਕੇ ਹਾਈਵੇ 1 ਜਿਹੜਾ ਆ ਬਿਗ ਸਰ ਤੋਂ ਲਗਭਗ 15 ਕੁ ਮੀਲ ਅੱਗੇ ਜਾ ਕੇ ਰੈਟ ਕ੍ਰੀਕ ਦੇ ਏਰੀਏ 'ਚ ਬਹੁਤ ਬੁਰੀ ਤਰ੍ਹਾਂ ਜਿਹੜਾ ਟੁੱਟ ਗਿਆ। ਸੋ ਉਸ ਹਾਈਵੇ 1 ਨੂੰ ਪੂਰੀ ਤਰ੍ਹਾਂ ਜਿਹੜਾ ਆ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਤੇ ਕੈਲਟਰੈਨ ਵੱਲੋਂ ਬੰਦ ਕਰ ਦਿੱਤਾ ਗਿਆ ਆ। ਤੇ ਕਹਿੰਦੇ ਵੀ ਇਹਨੂੰ ਫਿਕਸ ਕਰਨ ਨੂੰ ਕਾਫੀ ਲੰਮਾ ਸਮਾਂ ਲੱਗ ਸਕਦਾ ਆ। ਪਹਿਲਾਂ ਜਿਹੜਾ ਸੋਚਦੇ ਸੀ ਵੀ ਸ਼ਾਇਦ 2-4 ਹਫ਼ਤਿਆਂ ਦੀ ਗੱਲਬਾਤ ਹੋਵੇ, ਪਰ ਜਿਹੜੀਆਂ ਨਵੀਆਂ ਪਿਕਚਰਸ ਆਈਆਂ ਹੈਗੀਆਂ ਡਰੋਨ ਦੇ ਨਾਲ ਕੈਲਟਰੈਨ ਨੇ ਲਈਆਂ ਆ, ਤੇ ਉਹ ਕਹਿੰਦੇ ਆ ਵੀ ਇਸ ਨੂੰ ਫਿਕਸ ਕਰਨ ਲਈ ਕਾਫੀ ਲੰਮਾ ਸਮਾਂ ਜਿਹੜਾ ਲੱਗ ਸਕਦਾ ਹੈਗਾ। ਜੀ ਬਿਲਕੁਲ। ਕਹਿੰਦੇ ਵੀ ਜਿਹੜਾ ਅਮੂਮਨ 40 ਮਿੰਟ ਦਾ ਰਸਤਾ ਸੀ, 40 ਮੀਲ ਦਾ ਰਸਤਾ ਸੀ, ਉਹ ਹੁਣ 200 ਮੀਲ ਦਾ ਰਸਤਾ ਬਣ ਗਿਆ, ਕਿਉਂਕਿ ਵਿਚਾਲੇ ਬਿਲਕੁਲ ਕਲਿਫ ਜਿਹੜੇ ਆ ਉਹ ਜਿਹੜੇ ਉਹ ਧੱਸ ਗਈ ਆ, ਰੋਡ ਬਿਲਕੁਲ ਨਸ਼ਟ ਹੋ ਗਈ ਹੈ। ਇਸ ਨੂੰ ਬਹੁਤ ਲੰਮਾ ਸਮਾਂ ਜਿੱਦਾਂ ਤੁਸੀਂ ਕਿਹਾ ਵੀ ਲੱਗਣਾ ਆ। ਸੋ ਹੁਣ ਦੇਖੋ ਵੀ ਉਹਨਾਂ ਲੋਕਾਂ ਦੇ ਲਈ ਕਾਫੀ ਜਿਹੜੀਆਂ ਮੁਸ਼ਕਿਲਾਂ ਆ ਉਹ ਹੋਣਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਭਾਰਤ ਵਿੱਚ ਜਿਹੜੇ ਚੱਲ ਰਹੇ ਪ੍ਰੋਟੈਸਟ, ਆਪਾਂ ਮਿਆਂਮਾਰ ਬਰਮਾ ਦੀ ਗੱਲ ਤਾਂ ਕੀਤੀ ਆ ਵੀ ਉੱਥੇ ਤਾਂ ਜਿਹੜੇ ਆ ਲੋਕ ਉਹ ਬੋਲ ਰਹੇ ਆ। ਇੱਥੇ ਦਾ ਪ੍ਰਸ਼ਾਸਨ ਜਿਹੜੇ ਰਸ਼ੀਆ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਉਸ ਦੇ ਖਿਲਾਫ ਤਾਂ ਜਿਹੜਾ ਉਹ ਬੋਲ ਰਿਹਾ ਹੈਗਾ ਵੀ ਉਹਨਾਂ ਨੂੰ ਜਿਹੜਾ ਉਹ ਰਿਹਾ ਕਰੋ। ਪਰ ਹਾਲ ਦੀ ਘੜੀ ਭਾਰਤ ਦੇ ਵਿੱਚ ਜਿਹੜੇ ਫਾਰਮਰ ਪ੍ਰੋਟੈਸਟ ਆ ਅਤੇ ਉਹਨਾਂ ਦੇ ਉੱਤੇ ਹੋ ਰਹੇ ਅੱਤਿਆਚਾਰ ਦੇ ਉੱਤੇ ਇਹਨਾਂ ਨੇ ਜਿਹੜੀ ਚੁੱਪੀ ਆ ਉਹ ਧਾਰੀ ਹੈਗੀ ਆ। ਜੇ ਕਾਫੀ ਜਿਹੜੇ ਭਾਰਤੀ ਮੂਲ ਦੇ ਇਸ ਪ੍ਰਸ਼ਾਸਨ ਦੇ ਵਿੱਚ ਲੋਕ ਮੌਜੂਦ ਹੈਗੇ ਨੇ, ਭਾਰਤੀ ਮੂਲ ਦੀ ਅਤੇ ਜਿਹੜੀ ਬਲੈਕ ਮੂਲ ਦੀ ਆਪਣੇ ਆਪ ਨੂੰ ਕਹਿਣ ਵਾਲੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੀ ਉਸ ਦੇ ਵਿੱਚ ਜਿਹੜੀ ਉਹ ਸ਼ਾਮਿਲ ਆ। ਹਾਲ ਦੀ ਘੜੀ ਉਹਨਾਂ ਦੀ ਚੁੱਪੀ ਜਿਹੜੀ ਆ ਉਹ ਬਹੁਤ ਜ਼ਿਆਦਾ ਆਵਾਜ਼ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਕਰ ਰਹੀ ਹੈਗੀ ਆ। ਸੋ ਆਪਣੇ ਲੋਕਲ ਜਿੰਨੇ ਵੀ ਤੁਹਾਡੇ ਕਾਂਗਰਸ ਮੈਨ ਜਿਹੜੇ ਹੈਗੇ ਆ ਉਹਨਾਂ ਨੂੰ ਪਟੀਸ਼ਨ, ਚਿੱਠੀ, ਈਮੇਲ ਜਿਹੜੀ ਉਹ ਜ਼ਰੂਰ ਕਰੋ ਵੀ ਭਾਈ ਤੁਸੀਂ ਕੀ ਇਸ ਚੀਜ਼ ਦੇ ਉੱਤੇ ਸੋਚ ਰਹੇ ਆ। ਫਰੀ ਸਪੀਚ ਅਮਰੀਕਾ ਦੇ ਵਿੱਚ ਬਹੁਤ ਵੱਡੀ ਚੀਜ਼ ਆ। ਫਸਟ ਅਮੈਂਡਮੈਂਟ
ਜਿਹੜੀ ਉਹ ਆਉਂਦੀ ਆ, ਉਹ ਸਾਰੀਆਂ ਚੀਜ਼ਾਂ ਇਸ ਚੀਜ਼ ਦੇ ਵਿੱਚ ਆਉਂਦੀਆਂ ਆ, ਹੈ ਨਾ। ਅਤੇ ਉਸ ਦੇ ਬਾਵਜੂਦ ਆਪਾਂ ਦੇਖਿਆ ਵੀ ਕਿੱਦਾਂ ਜਿਹੜੇ ਜਰਨਲਿਸਟ ਉੱਥੇ ਜਿਹੜਾ ਪ੍ਰੋਟੈਸਟ ਨੂੰ ਕਵਰ ਕਰ ਰਹੇ ਸੀ, ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਚਾਰਜ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਉਹਨਾਂ ਦੇ ਟਵਿੱਟਰ ਜਿਹੜੇ ਆ ਉਹ ਬਲੌਕ ਕਰ ਦਿੱਤੇ ਗਏ। ਇਹ ਸਰਾਸਰ ਫ੍ਰੀ ਸਪੀਚ ਨੂੰ ਜਿਹੜਾ ਆ ਉਹ ਦੱਬਣ ਦੀ ਗੱਲ ਹੈਗੀ ਆ। ਹੋਰ ਕਿਸੇ ਗੱਲ ਦੇ ਉੱਤੇ ਖੜਨ ਨਾ ਖੜਨ, ਤੁਹਾਡੇ ਨਾਲ ਤੁਹਾਨੂੰ ਐਟਲੀਸਟ ਇਸ ਚੀਜ਼ ਦੇ ਵਿੱਚ ਇਹਨਾਂ ਦਾ ਸਾਥ ਜਿਹੜਾ ਉਹ ਜ਼ਰੂਰ ਲੈਣ ਦੀ ਜ਼ਰੂਰਤ ਆ। ਹੋਰ ਕਈ ਮੁਲਕਾਂ ਦੇ ਵਿੱਚ ਜਿਹੜੇ ਕੁਛ ਲੀਡਰ ਨੇ ਉਹ ਬੋਲੇ ਨੇ, ਖਾਸ ਕਰਕੇ ਜਿਹੜੇ ਪੰਜਾਬੀ ਮੂਲ ਵਾਲੇ ਆ, ਪ੍ਰੀਤ ਕੌਰ ਜਿਹੜੀ MP ਹੈਗੀ ਆ ਉਹ ਵੀ, ਧੇਸੀ ਹੁਣੀ ਉਹ ਵੀ, ਹੋਰ ਕਈ ਜਿਹੜੇ ਆ ਕਈ ਥਾਵਾਂ ਦੇ ਉੱਤੇ ਬੋਲੇ ਆ। ਅਤੇ ਆਪਾਂ ਨੂੰ ਵੀ ਅਮਰੀਕਾ ਦੇ ਵਿੱਚ ਜਿਹੜੇ ਇੱਥੇ ਬੈਠੇ ਨੇ ਉਹਨਾਂ ਦਾ ਸਮਰਥਨ ਲੈਣ ਦੀ ਜਿਹੜੀ ਜ਼ਰੂਰਤ ਆ। ਡਾਕਟਰ ਸਵਾਈ ਮਾਨ ਸਿੰਘ ਜਿਹੜੇ ਨਿਊ ਜਰਸੀ ਤੋਂ ਉੱਥੇ ਗਏ ਸੀ, ਲੋਕਾਂ ਦਾ ਇਲਾਜ ਕਰ ਰਹੇ ਸੀ। ਡੇਲੀ ਮੇਲ ਵਾਲਿਆਂ ਨੇ ਜਿਹੜਾ ਇਹ ਖਬਰ ਪੇਸ਼ ਕੀਤੀ ਆ ਵੀ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਪੁਲਿਸ ਦੇ ਦੁਆਰਾ ਕੁੱਟਿਆ ਗਿਆ। ਜਿਸ ਦਿਨ ਉਹ ਜਿਹੜਾ ਭਾਰਤੀ ਮੋਰਚੇ ਦੀ ਜਿਹੜੀ ਮਾਝੇ ਵਾਲੀ ਸਟੇਜ ਦੇ ਉੱਤੇ ਕੁੱਟਮਾਰ ਦੇ ਲਈ ਗੁੰਡਿਆਂ ਦੇ ਨਾਲ ਮਿਲ ਕੇ ਪੁਲਿਸ ਉੱਥੇ ਗਈ ਸੀ, ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਮਦਦ ਕਰ ਰਹੇ ਸੀ ਲੋਕਾਂ ਦੀ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਸੀਗੀਆਂ, ਅਤੇ ਪੁਲਿਸ ਨੇ ਇਹਨਾਂ ਨੂੰ ਵੀ ਜਿਹੜਾ ਉੱਥੇ ਕੁੱਟ ਘੱਤਿਆ ਹੈਗਾ ਆ। ਸੋ ਇਹ ਜਿਹੜੀ ਸਥਿਤੀ ਬਣੀ ਪਈ ਆ। ਸੋ ਅਮਰੀਕੀ ਜਿਹੜੇ ਹੈਗੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਅਮਰੀਕਨ ਸਿਟੀਜ਼ਨ ਦੇ ਨਾਲ ਦੇਖੋ ਕਿਸ ਤਰੀਕੇ ਦਾ ਜਿਹੜਾ ਵਰਤਾਰਾ ਆ ਉਹ ਕੀਤਾ ਜਾ ਰਿਹਾ ਹੈ। ਅਮਰੀਕਨ ਡਾਕਟਰ ਜਿਹੜਾ ਉੱਥੇ ਸਾਰਾ ਕੁਝ ਛੱਡ ਕੇ ਉੱਥੇ ਲੋਕਾਂ ਦੀ ਮਦਦ ਲਈ ਉੱਥੇ ਗਿਆ ਹੈਗਾ ਆ। ਬੜੀ ਡਿਸਟਰਬਿੰਗ ਕਹਿੰਦੇ ਫੁਟੇਜ ਜਿਹੜੀ ਆ ਉੱਥੋਂ ਸਾਹਮਣੇ ਆਈ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਨਵੀਆਂ ਆਈਆਂ ਵੀ ਹੁਣ ਸਿੱਖਾਂ ਜਿਹੜੀਆਂ, ਜਿੱਦਾਂ ਆਪਾਂ ਇੱਥੇ ਗੱਡੀ ਰੋਂਗ ਸਾਈਡ 'ਤੇ ਪਾ ਲਓ, ਕਈ ਵਾਰੀ ਅਪਾਰਟਮੈਂਟ ਬਿਲਡਿੰਗ 'ਚ ਕਿਸੇ 'ਚ ਜਾਂਦੇ ਹੋਏ ਤਾਂ ਟਾਇਰ ਪਾਟ ਜਾਂਦੇ ਆ ਨਾ। ਸੋ ਉੱਦਾਂ ਦੀਆਂ ਸਿੱਖਾਂ ਦਿੱਲੀ ਦੀ ਐਂਟਰੀ ਦੇ ਉੱਤੇ ਸਰੀਏ ਜਿਹੜੇ ਆ ਉਹਨਾਂ ਨੇ ਹੁਣ ਪੱਕੇ ਲਾ ਦਿੱਤੇ ਆ। ਦੋ ਜਿਹੜੇ ਉਹਨਾਂ ਨੇ ਰੋਕਣ ਵਾਲੇ ਬੈਰੀਕੇਡ, ਉਹਨਾਂ ਦੇ ਵਿਚਕਾਰ ਸੀਮੈਂਟ ਦੇ ਟਰੱਕ ਮੰਗਾ ਕੇ ਜਿਹੜੇ ਆ ਉਹ ਪੱਕੇ ਜਿਹੜੇ ਆ ਉਹ ਉੱਥੇ ਬੰਨ੍ਹ ਜਿਹੜੇ ਉਹ ਲਾ ਦਿੱਤੇ ਆ। ਕੰਡਿਆਲੀ ਤਾਰਾਂ ਜਿਹੜੀਆਂ ਉਹ ਲਾ ਦਿੱਤੀਆਂ। ਪੁਲਿਸ ਦੀ ਨਫਰੀ ਜਿਹੜੀ ਉਹਨਾਂ ਨੇ ਉੱਥੇ ਬਹੁਤ ਜ਼ਿਆਦਾ ਉੱਥੇ ਵਧਾ ਦਿੱਤੀ ਆ। ਸੋ ਸਥਿਤੀ ਇੱਦਾਂ ਲੱਗ ਰਹੀ ਆ ਵੀ ਕਿਤੇ ਭਾਰਤ ਚਾਈਨਾ ਜਾਂ ਭਾਰਤ ਪਾਕਿਸਤਾਨ ਦਾ ਬਾਰਡਰ ਹੁੰਦਾ ਆ, ਪਰ ਇਹ ਰਾਈਟ ਨਾਓ ਜਿਹੜੀ ਇੰਡੀਅਨ ਰਜੀਮ ਹੈਗੀ ਆ, ਇਹ ਅਥੋਰੀਟੇਰੀਅਨ ਫੇਸਿਸਟ ਰਜੀਮ ਜਿਹੜੀ ਆ, ਉਸ ਨੇ ਪੂਰਾ ਧੱਕਾ ਜਿਹੜਾ ਆ ਉਹ ਲੋਕਾਂ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਆ। ਪੀਸਫੁਲ ਪ੍ਰੋਟੈਸਟਰਸ ਤੋਂ ਇੱਦਾਂ ਡਰ ਰਹੇ ਆ ਵੀ ਜਿੱਦਾਂ ਪਤਾ ਨਹੀਂ ਅੱਗੋਂ ਬੰਬ ਤੋਪ ਜਿਹੜੀਆਂ ਉਹ ਲੈ ਕੇ ਉੱਥੇ ਦਿੱਲੀ ਵੱਲ ਨੂੰ ਉਹ ਕੂਚ ਕਰ ਰਹੇ ਹੋਣ। ਅਤੇ ਹੁਣ ਤੁਸੀਂ ਦੇਖੋ ਵੀ ਉਹ ਉਹਨਾਂ ਦਾ ਨਾ ਤੁਰ ਕੇ ਨਾ ਗੱਡੀਆਂ ਰਾਹੀਂ ਕਿਸੇ ਵੀ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਾਣ ਤੋਂ, ਪ੍ਰਵੇਸ਼ ਕਰਨ ਤੋਂ ਜਿਹੜਾ ਉਹ ਰੋਕਣ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਹੈਗੀਆਂ ਨੇ। ਜੀ ਬਿਲਕੁਲ। ਸੋ ਇੱਕ ਤਰ੍ਹਾਂ ਨਾਲ ਤੁਹਾਨੂੰ ਸਿੱਧੀ ਭਾਸ਼ਾ 'ਚ ਦੱਸ ਦਈਏ ਵੀ ਅਨਡਿਕਲੇਅਰਡ ਐਮਰਜੈਂਸੀ ਜਿਹੜੀ ਆ BJP ਸਰਕਾਰ ਨੇ ਉੱਥੇ ਕੀਤੀ ਹੋਈ ਆ। 250 ਦੇ ਕਰੀਬ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਨੂੰ ਸਾਥ ਦੇ ਰਹੀਆਂ, ਉਹਨਾਂ ਦੇ ਟਵਿੱਟਰ ਅਕਾਊਂਟ, ਹੋਰ ਸੋਸ਼ਲ ਮੀਡੀਆ ਦੇ ਅਕਾਊਂਟ ਜਿਹੜੇ ਬੰਦ ਕੀਤੇ ਗਏ ਆ। ਫੇਸਬੁੱਕ ਦੇ ਉੱਤੇ ਵੀ ਸਾਡਾ ਖੁਦ ਦਾ ਜਿਹੜਾ ਪੰਜਾਬੀ ਰੇਡੀਓ USA ਦਾ, ਆਪਾਂ ਸਵੇਰੇ ਵੀ ਦੱਸਿਆ ਸੀ, ਫੇਸਬੁੱਕ ਪੇਜ ਹੈਗਾ, ਉਹਦੇ 'ਤੇ ਰੀਸਟ੍ਰਿਕਸ਼ਨ ਲਾਤੀ ਗਈ ਆ। ਦੇਖੋ ਆਪਾਂ ਅਮਰੀਕਨ ਸਿਟੀਜ਼ਨ ਆ, ਅਮਰੀਕਾ 'ਚ ਹੀ ਸਾਡਾ ਬਿਜ਼ਨਸ ਆ, ਅਮਰੀਕਾ 'ਚ ਹੀ ਰਹਿੰਦੇ ਆ, ਇੱਥੇ ਵੀ ਦੇਖੋ ਉਹਨਾਂ ਨੇ ਇਹ ਕੰਮ ਕੀਤਾ ਹੈਗਾ। ਸੋ ਉਹਨੂੰ ਦੇਖਦੇ ਹੋਏ ਆਪਣੀ ਟੀਮ ਦੇ ਮੈਂਬਰਾਂ ਨੇ ਤੇ ਹੋਰ ਜਿਹੜੀਆਂ ਹੈਗੀਆਂ ਜਿਹੜੇ ਲਾਇਰਸ ਆ ਉਹਨਾਂ ਨਾਲ ਰਲ ਕੇ ਇੱਕ ਵੈਬਸਾਈਟ ਕ੍ਰੀਏਟ ਕੀਤਾ, social media complaints.org। ਸੋ ਜੇ ਕਿਸੇ ਵੀ ਆਪਣੇ ਭੈਣ ਭਰਾ ਦਾ, ਕਿਸੇ ਵੀ ਆਰਗੇਨਾਈਜੇਸ਼ਨ ਦਾ ਜਿਹੜਾ ਹਾਂ ਦਾ ਨਾਰਾ ਮਾਰਦਾ ਹੈਗਾ ਉੱਥੇ, ਜਿਹਦੇ ਨਾਲ ਧੱਕਾ ਹੋ ਰਿਹਾ ਹੈਗਾ, ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਸੋਸ਼ਲ ਮੀਡੀਆ ਦਾ ਅਕਾਊਂਟ ਬੰਦ ਹੋਇਆ ਜਾਂ ਬਲੌਕ ਕੀਤਾ ਗਿਆ, ਉਹ ਜ਼ਰੂਰ ਤੁਸੀਂ ਉਸ ਵੈਬਸਾਈਟ 'ਤੇ ਜਾ ਕੇ ਐਂਟਰ ਕਰ ਦਿਓ ਤਾਂ ਕਿ ਸਾਡੇ ਕੋਲ ਪੂਰਾ ਵੱਡਾ ਡਾਟਾ ਹੋਵੇ। ਫਿਰ ਆਪਾਂ ਜਿਹੜੇ ਆ ਫੇਸਬੁੱਕ ਕੰਪਨੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ, ਭਾਈ ਇਹ ਤੁਸੀਂ ਧੱਕਾ ਕਰ ਰਹੇ ਹੈਗੇ ਆ। ਤੇ ਜੇ ਆਪਣੇ ਕੋਲ ਇੰਨਾ ਜ਼ਿਆਦਾ ਨਾ ਇਕੱਠਾ ਹੋਇਆ ਤਾਂ ਫਿਰ ਸਾਨੂੰ ਉਹਨਾਂ ਨੂੰ ਦੱਸਣ ਲਈ ਵੀ ਕੁਛ ਨਹੀਂ ਹੋਣਾ ਹੈਗਾ। ਸੋ ਮਾੜੀ ਗੱਲ ਤੇ ਤੁਸੀਂ ਦੇਖੋ ਵੀ ਸਿਰਫ ਜਿਹੜੀ ਸਾਡਾ ਵੀ ਫੇਸਬੁੱਕ ਪੇਜ ਪੰਜਾਬੀ ਰੇਡੀਓ USA ਦਾ ਜਿਹੜਾ ਰੀਸਟ੍ਰਿਕਟ ਕੀਤਾ, ਉਹ ਇੱਕ ਫੋਟੋ ਤੋਂ ਕੀਤਾ ਜਿੱਥੇ ਕਿ ਜਿਹੜਾ ਜੱਗੀ ਬਾਬਾ ਜਿਹੜਾ ਤੁਸੀਂ ਸੁਣਿਆ ਹੀ ਆ, ਜਿਹੜੇ ਨੌਜਵਾਨ ਅੰਮ੍ਰਿਤਧਾਰੀ ਨੌਜਵਾਨ ਜਿਹੜਾ ਲੰਗਰ ਦੀ ਸੇਵਾ ਕਰਦਾ ਸੀ, ਉਹਦੇ ਪੱਥਰ ਮਾਰੇ ਗਏ ਤੇ ਉਹਦਾ ਖੂਨ ਵਾਲਾ ਫੇਸ ਸੀ। ਉਹ ਤੋਂ ਬਾਅਦ ਇੱਕ ਜਿਹੜਾ ਮੁੰਡਾ ਆ ਉਹਦੇ ਪੁਲਿਸ ਵਾਲੇ ਨੇ ਪੈਰ ਦੇ ਥੱਲੇ ਦੱਬਿਆ ਸ਼ੂਆਂ ਦੇ, ਤੇ ਉਹਦੀ ਪਿਕਚਰ ਤੇ ਫਲਾਇਡ ਜਿਹੜਾ ਜਾਰਜ ਫਲਾਇਡ ਦੀ ਪਿਕਚਰ ਇੱਥੇ USA 'ਚ ਜਿਹੜਾ ਇਹਨਾਂ ਨੇ ਪੁਲਿਸ ਵਾਲਿਆਂ ਨੇ ਦੱਬਿਆ ਸੀ, ਉਹਨੂੰ ਜਿਹੜਾ ਸ਼ੇਅਰ ਕੀਤਾ ਸੀ ਆਪਾਂ। ਬਈ ਦੇਖੋ ਇਹ ਧੱਕਾ ਹੋ ਰਿਹਾ, ਇਸ ਪਿਕਚਰ ਨੂੰ ਜਿੰਨੀਆਂ ਵੀ ਦੁਨੀਆ ਦੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਫਾਰਵਰਡ ਕਰੋ। ਸੋ ਉਸ ਬੇਸ ਦੇ ਉੱਤੇ ਜਿਹੜੀਆਂ ਰੀਸਟ੍ਰਿਕਸ਼ਨ ਲਾਈ ਆ ਵੀ ਜੀ ਇਹ ਕਮਿਊਨਿਟੀ ਦੇ ਨੂੰ ਜਿਹੜਾ ਆ, ਇਹ ਕਮਿਊਨਿਟੀ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਨੂੰ ਫੋਲੋ ਨਹੀਂ ਕਰਦਾ ਜੀ।
ਜੀ ਬਿਲਕੁਲ। ਸੋ ਵੱਖ-ਵੱਖ ਥਾਵਾਂ ਦੇ ਉੱਤੇ ਪਟੀਸ਼ਨਾਂ ਜਿਹੜੀਆਂ ਸਰਕਾਰਾਂ ਨੂੰ ਪਾਈਆਂ ਜਾ ਰਹੀਆਂ, ਅਮਰੀਕਾ 'ਚ ਵੀ ਚੱਲ ਰਹੀ ਆ, UK 'ਚ ਵੀ ਚੱਲ ਰਹੀ ਆ, ਹੋਰ ਕਈ ਥਾਵਾਂ ਦੇ ਉੱਤੇ ਵੀ ਜਿਹੜੀ ਉਹ ਚੱਲ ਰਹੀ ਆ ਵੀ ਸਰਕਾਰ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਦਬਾਅ ਇਹਨਾਂ ਦੇ ਉੱਤੇ ਜਿਹੜੀ ਉਹ ਬਣਾਵੇ। ਇਹ ਬਹੁਤ ਜਿਹੜਾ ਇੱਕ ਮਸਲਾ ਬਹੁਤ ਗੰਭੀਰ ਬਣਦਾ ਜਾ ਰਿਹਾ ਆ। ਸੋ ਸਭ ਤੋਂ ਅਫਸੋਸ ਵਾਲੀ ਗੱਲ ਆ ਵੀ ਜਿਹੜੇ ਬਾਹਰਲੇ ਮੁਲਕਾਂ ਦੀ ਕਿਤੇ ਨਾ ਕਿਤੇ ਲੀਡਰਾਂ ਦੀ ਜਿਹੜੀ ਚੁੱਪੀ ਆ ਇਸ ਤਰੀਕੇ ਦੇ ਨਾਲ ਉਹ ਇੱਕ ਚਿੰਤਾ ਦਾ ਜਿਹੜਾ ਉਹ ਕਾਰਨ ਹੈਗੀ ਆ। ਉਹ ਤਾਂ ਜਿੱਥੇ ਮਾੜੇ ਧਾੜੇ ਮੁਲਕ ਦੀ ਜਦੋਂ ਗੱਲ ਹੁੰਦੀ ਉਦੋਂ ਤਾਂ ਇਹ ਸਿਰ ਚੜ੍ਹ ਕੇ ਜਿਹੜੇ ਉਹਨਾਂ ਦੇ ਉੱਤੇ ਜਿਹੜਾ ਉਹ ਬੋਲਣਾ ਸ਼ੁਰੂ ਕਰ ਦਿੰਦੇ ਆ। ਪਰ ਹੁਣ ਜਿਨ੍ਹਾਂ ਦੇ ਨਾਲ ਇਹਨਾਂ ਦੇ ਕਹਿ ਹੀ ਸਕਦੇ ਆ ਵੀ ਬਿਜ਼ਨਸ ਮਫਾਦ ਨੇ, ਉਹਨਾਂ ਦੀਆਂ ਇਹਨਾਂ ਦੇ ਨਾਲ ਡੀਲਾਂ ਨੇ, ਤੇ ਉੱਥੇ ਜਿਹੜਾ ਇਹ ਚੁੱਪੀ ਜਿਹੜੀ ਉਹ ਹੁਣ ਤੁਸੀਂ ਦੇਖੋ ਵੀ ਰਾਜਕਰਮੀ ਸਿੰਘ ਤੁਸੀਂ ਖੁਦ ਦੱਸਿਆ ਵੀ ਕਿੱਡਾ ਧੱਕਾ ਹੋ ਰਿਹਾ। ਜਿਹੜਾ ਡਾਕਟਰ ਦਾ ਤੁਸੀਂ ਨਾਂ ਲਿਆ, ਸਿੰਘ ਡਾਕਟਰ ਆ ਆਪਣਾ ਨਿਊ ਜਰਸੀ ਤੋਂ ਜੀ। ਸੋ ਬਲੈਕ ਲਾਈਵਜ਼ ਮੈਟਰਸ ਦੇ ਵੀ ਜਦੋਂ ਪ੍ਰੋਟੈਸਟ ਹੋਏ ਸੀ ਉਦੋਂ ਵੀ ਜਿਹੜੇ ਪੁਲਿਸ ਵਾਲਿਆਂ ਨਾਲ ਬਹੁਤ ਸਾਰੀਆਂ ਝੜਪਾਂ ਹੁੰਦੀਆਂ ਸੀਆਂ, ਕਈਆਂ ਦੇ ਸੱਟਾਂ ਲੱਗੀਆਂ ਸੀਆਂ। ਉਸ ਟਾਈਮ ਵੀ ਉਹ ਵਲੰਟੀਅਰ ਸੇਵਾ ਕਰਦਾ ਸੀ। ਕਿਸਾਨ ਮੋਰਚੇ ਤੇ ਵੀ ਉਹ ਵਲੰਟੀਅਰ ਸੇਵਾ ਕਰਨ ਗਏ ਸੀ ਕਿਉਂਕਿ ਆਪਣੇ ਕਿਸਾਨ ਜਿਹੜੇ ਆ ਉਹਨਾਂ ਦੀਆਂ ਮੌਤਾਂ ਬਹੁਤ ਜ਼ਿਆਦਾ ਹੋ ਰਹੀਆਂ ਸੀ। ਕਾਰਨ ਕੀ ਸੀ ਵੀ ਠੰਡ ਸੀ, ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ, ਕਿਸੇ ਨੂੰ ਕੁਛ। ਤੇ ਇਹ ਜਦੋਂ ਹੁਣ ਝੜਪ ਹੋਈ ਹੈਗੀ ਆ 26 ਤਰੀਕ ਨੂੰ, ਉਹ ਤੋਂ ਬਾਅਦ ਉਹ ਪੁਲਿਸ ਵਾਲਿਆਂ ਦੀ ਜਿਹੜੀ ਸੱਟ ਲੱਗੀ ਹੋ ਸੀ ਕਿਸੇ ਦੇ ਬਾਂਹ ਤੇ ਉਹਨੂੰ ਹੀ ਠੀਕ ਕਰਤਾ ਸੀ। ਮੁੜ ਕੇ ਆ ਕੇ ਹੋਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸੋ ਇਹ ਦੇਖੋ ਵੀ ਕਿੰਨਾ ਧੱਕਾ ਜਿਹੜਾ ਹੋ ਰਿਹਾ, ਵਲੰਟੀਅਰ ਜੌਬ ਜਿਹੜੇ ਉਹ ਕਰ ਰਹੇ ਸੀ। ਬਿਲਕੁਲ ਜੀ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਕਈਆਂ ਨੇ ਟਵਿੱਟਰ ਦੇ ਉੱਤੇ ਇਸ ਨੂੰ ਜਿਹੜਾ ਕਿਹਾ, ਕਹਿੰਦੇ ਦਿੱਲੀ ਨੂੰ ਹਰਿਆਣੇ ਤੇ ਪੰਜਾਬ ਤੋਂ 3 ਰੇਲ ਗੱਡੀਆਂ ਜਿਹੜੀਆਂ ਉਹ ਜਾ ਰਹੀਆਂ ਸੀਗੀਆਂ। ਰੇਲ ਗੱਡੀਆਂ ਅਚਾਨਕ ਰਸਤਾ ਭੁੱਲ ਗਈਆਂ, ਕਿਸੇ ਹੋਰ ਪਾਸੇ ਨੂੰ ਕਹਿੰਦੇ ਤੁਰ ਗਈਆਂ। ਹੁਣ ਇਹ ਇੱਥੋਂ ਇਹ ਸਾਫ਼ ਹੀ ਪਤਾ ਲੱਗਦਾ ਵੀ ਲੋਕ ਉਹ ਦਿੱਲੀ ਦੇ ਵਿੱਚ ਨਾ ਪਹੁੰਚ ਸਕਣ, ਇਹਨਾਂ ਨੇ ਹਰ ਇੱਕ ਹੀਲਾ ਜਿਹੜਾ ਆ ਦਾਮ ਦੰਦ ਜਿਹੜਾ ਭੇਦ ਜੋ ਵੀ ਇਸ ਨੂੰ ਜਿਸ ਤਰੀਕੇ ਨਾਲ ਉਹ ਆਖਦੇ ਆ, ਸੋ ਉਹ ਚੀਜ਼ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਵਰਤ ਰਹੇ ਨੇ। ਸੋ ਇਹ ਬਹੁਤ ਚਿੰਤਾ ਦਾ ਕਾਰਨ ਆ, ਚਿੰਤਾ ਦਾ ਵਿਸ਼ਾ ਆ ਵੀ ਉੱਥੇ ਕੀ ਹੋ ਰਿਹਾ ਆ। ਬਹੁਤ ਸਾਰੇ ਲੋਕ ਹਰਜੋਤ ਸਿੰਘ ਜੀ ਜਿਹੜੇ ਖਾਸ ਕਰਕੇ ਕਈ ਸਿੱਖ ਨੇ ਜਿਹੜੇ ਹਿੰਦੂ ਪ੍ਰਧਾਨ ਸੂਬਿਆਂ ਦੇ ਵਿੱਚ ਰਹਿ ਰਹੇ ਨੇ, ਕਈਆਂ ਨੂੰ ਆਪਣੀ ਜਾਨ ਦੇ ਖਤਰੇ ਦੇ ਕਰਕੇ ਉਹ ਉੱਥੋਂ ਛੱਡ ਕੇ ਵਾਪਸ ਪੰਜਾਬ ਨੂੰ ਜਿਹੜਾ ਉਹ ਪਰਤ ਰਹੇ ਨੇ। ਪਤਾ ਨਹੀਂ ਉੱਥੇ ਕਿੱਦਾਂ ਦੇ ਹਾਲਾਤ ਬਣ ਜਾਣੇ ਆ। ਸੋ ਤੁਸੀਂ ਦੇਖੋ ਅੱਜ ਦੇ ਯੁੱਗ ਦੇ ਵਿੱਚ ਜਦੋਂ ਇੱਥੇ ਸਾਰਾ ਕੁਛ ਕਾਫੀ ਹੱਦ ਤੱਕ ਆਪਾਂ ਨੂੰ ਜਿਹੜਾ ਪਤਾ ਲੱਗ ਰਿਹਾ, ਹੁਣ ਇਹਨਾਂ ਨੇ ਜਿਹੜੀਆਂ ਉੱਥੇ ਰੋਕਾਂ ਲਾਉਣੀਆਂ ਸ਼ੁਰੂ ਕੀਤੀਆਂ। ਤੁਸੀਂ ਆਪ ਸੋਚ ਲਓ ਵੀ 84 ਦੇ ਵੇਲੇ ਕੀ ਕੁਛ ਕੀਤਾ ਹੋਣਾ। ਉਦੋਂ ਤਾਂ ਨਾ ਕੋਈ TV ਚੈਨਲ, ਨਾ ਕੋਈ ਹੋਰ, ਨਾ ਕੋਈ ਰਿਪੋਰਟਰ, ਨਾ ਕੋਈ ਪੱਤਰਕਾਰ, ਨਾ ਕੋਈ ਵੀਡੀਓ, ਨਾ ਕੋਈ ਫੋਟੋ। ਉਦੋਂ ਜਦੋਂ ਟੋਟਲੀ ਇਹਨਾਂ ਦਾ 100% ਕੰਟਰੋਲ ਸੀ, ਬਲੈਕ ਆਊਟ ਇਹਨਾਂ ਨੇ ਜਦੋਂ ਉਹ ਕਰਤਾ ਸੀ, ਉਦੋਂ ਇਹਨਾਂ ਨੇ ਕਿੰਨਾ ਅਤਿਆਚਾਰ ਜਿਹੜਾ ਆ ਉਦੋਂ ਕੀਤਾ ਹੋਣਾ ਆ। ਉਸ ਦੀਆਂ ਗਵਾਹੀਆਂ ਭਰਦੇ ਜਿਹੜੇ ਲੋਕ ਆ ਉਹ ਦੱਸਦੇ ਹੀ ਰਹਿੰਦੇ ਆ। ਸੋ ਇਹ ਭਾਰਤੀ ਜਿਹੜੀ ਹਕੂਮਤ ਆ, ਰਜੀਮ ਆ, ਜਿਹੜੀ ਇਹ ਅਥੋਰੀਟੇਰੀਅਨ ਫੇਸਿਸਟ ਰਜੀਮ ਆ, ਇਹਨੇ ਜਿਹੜਾ ਘਾਣ ਜਿਹੜਾ ਉਹ ਕਰਨਾ ਆ। ਹੁਣ ਬਜਟ ਦੇ ਵਿੱਚ ਤਾਂ ਇਹਨਾਂ ਨੇ ਹੁਣ ਛੁਣਛੁਣੇ ਹੀ ਫੜਾਉਣੇ ਆ, ਹੋਰ ਉੱਥੇ ਉਹਨਾਂ ਨੇ ਜਿਹੜਾ ਉਹ ਕੀ ਕਰਨਾ ਆ। ਕ੍ਰਿਸ਼ੀ ਸੈਸ ਕਹਿੰਦੇ ਆ ਵੀ ਕੁਛ ਇੱਕ ਨਵਾਂ ਸ਼ਾਇਦ ਇਹਨਾਂ ਨੇ ਲਾ ਦਿੱਤਾ ਆ। ਇਹ ਲੋਕਾਂ ਤੋਂ ਹੀ ਲੈ ਕੇ ਤੇ ਬਾਅਦ ਦੇ ਵਿੱਚ ਇਹ ਕਿਸਾਨਾਂ ਦੇ ਦੁਸ਼ਮਣ ਬਣਾਉਣ ਨੂੰ ਫਿਰਦੇ ਆ ਆਮ ਲੋਕਾਂ ਨੂੰ, ਵੀ ਤੁਹਾਡੇ ਤੋਂ ਦੇਖੋ ਚੀਜ਼ਾਂ ਦੇ ਵਿੱਚ ਕ੍ਰਿਸ਼ੀ ਸੈਸ ਇਸ ਲਈ ਜਿਹੜਾ ਆ ਉਹ ਲਾ ਰਹੇ ਆ। ਸੋ ਇਹ ਇੱਕ ਹੋਰ ਵੰਡ ਪਾਉਣ ਦੀ ਜਿਹੜੀ ਇੱਕ ਕੋਸ਼ਿਸ਼, ਕੋਝੀ ਚਾਲ ਜਿਹੜੀ ਇਸ ਟਾਈਮ ਮੋਦੀ ਦੇ ਜਿਹੜੀ ਸਰਕਾਰ ਆ ਉਹ ਕਰ ਰਹੀ ਹੈਗੀ ਆ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਵੱਧ ਤੋਂ ਵੱਧ ਜਿਹੜੀਆਂ ਖਬਰਾਂ ਅਪਡੇਟ ਅਮਰੀਕਾ ਵਾਲਾ ਵੀ ਤੇ ਹੋਰ ਵੀ ਸਾਡੇ ਪ੍ਰੋਗਰਾਮ ਹੁੰਦੇ ਆ, ਆਪਣੇ ਦੋਸਤਾਂ ਮਿੱਤਰਾਂ ਨਾਲ ਪੂਰੀ ਦੁਨੀਆ ਦੇ ਵਿੱਚ ਸ਼ੇਅਰ ਕਰਿਆ ਕਰੋ, ਤਾਂ ਕਿ ਜਿਹੜੀ ਸੱਚਾਈ ਆ ਉਹ ਆਪਣੇ ਹੋਰ ਪਰਿਵਾਰਾਂ ਤੱਕ ਜਾ ਸਕੇ ਵੀ ਕਿੰਨਾ ਜਿਹੜਾ ਧੱਕਾ ਉੱਥੇ ਹੋ ਰਿਹਾ ਹੈਗਾ ਆ। ਹੁਣ ਆਪਾਂ ਇੱਥੇ ਬਥੇਰੇ ਜਿਹੜੇ ਗੁੱਡ ਫੀਲਿੰਗਸ ਲੈ ਲਈਆਂ ਵੱਖ-ਵੱਖ ਪ੍ਰੋਟੈਸਟ ਕਰਕੇ। ਸੋ ਜਿਸ ਤਰ੍ਹਾਂ ਸਵੇਰੇ ਵੀ ਦੱਸਿਆ ਸੀ, ਵੱਧ ਤੋਂ ਵੱਧ ਸੈਨੇਟਰ, ਕਾਂਗਰਸਮੈਨ, ਉਹਨਾਂ ਨੂੰ ਮਿਲੋ, ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਉਹਨਾਂ ਨੂੰ ਚਿੱਠੀਆਂ ਲਿਖੋ, ਕਾਲਾਂ ਕਰੋ ਆਪਣੇ ਆਪਣੇ ਏਰੀਏ ਦੇ ਨੂੰ, ਤਾਂ ਕਿ ਇੰਡੀਆ ਗੌਰਮੈਂਟ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਸਕੇ। ਕੈਨੇਡਾ ਵਾਲਿਆਂ ਨੇ ਪੂਰਾ ਪ੍ਰੈਸ਼ਰ ਆਪਣਾ ਰੱਖਿਆ ਹੈ। UK ਦੇ ਵਿੱਚ ਸਿਰਫ 2 ਕਾਂਗਰਸਮੈਨ ਆ, 2 ਮੈਂਬਰ ਪਾਰਲੀਮੈਂਟ ਆ, ਤਨਮਨਜੀਤ ਢੇਸੀ ਤੇ ਦੂਜੀ ਭੈਣ ਜੀ ਜਾਂ ਤੁਸੀਂ ਨਾਮ ਲਿਆ ਸੀ ਜੀ, ਤੇ ਦੋਨਾਂ ਨੇ ਵਕਤ ਪਾਇਆ ਪਿਆ। 120 ਦੇ ਕਰੀਬ ਉੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਚਿੱਠੀ ਲਿਖੀ ਸੀ। ਸੋ ਆਸਟ੍ਰੇਲੀਆ ਵਾਲੇ ਵੀ ਜਿੱਥੇ ਵੀ ਹੈਗੇ ਆ, ਵੱਧ ਤੋਂ ਵੱਧ ਜਿਹੜਾ ਆ ਪ੍ਰੈਸ਼ਰ ਪਾਓ। ਬਾਕੀ ਇਹ ਆਪਾਂ ਵਾਰ-ਵਾਰ ਦੱਸਦੇ ਆ ਰਹੇ ਹਾਂ ਵੀ ਇਹ ਕੋਈ ਲੜਾਈ ਜਿਹੜੀ ਆ ਕਾਮਰੇਡਾਂ ਜਾਂ ਖਾਲਸਤਾਨੀਆਂ ਦੀ ਜਾਂ ਸਿੱਖ ਜਾਂ ਹਿੰਦੂ ਜਾਂ ਇੱਦਾਂ ਦੀ ਕੋਈ ਲੜਾਈ ਨਹੀਂ। ਇਹ ਸਿਰਫ ਕਿਸਾਨਾਂ ਦੀ ਲੜਾਈ ਆ, ਉਹਨਾਂ ਨੂੰ ਆਪਣੀ ਹੋਂਦ ਬਚਾਉਣ ਦੀ ਲੜਾਈ ਹੈਗੀ ਆ, ਨਾ ਹੀ ਕਿਸੇ ਸਿਰਫ BJP ਵਾਲੇ ਐਡਾ ਧੱਕਾ ਕਰ ਰਹੇ ਆ। ਦੇਖੋ ਜਿਹੜੀ ਮੌਜੂਦਾ ਸਰਕਾਰ ਆ, ਸੋ ਉਹਦੇ ਉਲਟ ਲੜਾਈ ਹੈਗੀ ਆ। ਸੋ ਸਾਰੇ ਜਾਣੇ ਜਿਹੜਾ ਵੀ
ਰਲ ਮਿਲ ਕੇ ਗੱਲ ਕਰਦਾ ਹੈਗਾ, ਇਕੱਠੇ ਬੈਠ ਕੇ ਵੀ ਆਪਾਂ ਇਹ ਜਿਹੜਾ ਮੋਰਚਾ ਜਿੱਤਣਾ ਆ ਉਹਦਾ ਸਾਥ ਦਿਓ। ਜੀ, ਹੁਣ ਤੁਸੀਂ ਟਵਿੱਟਰ ਦਾ ਹੀ ਹਰਜੋਤ ਸਿੰਘ ਜੀ ਦੇਖ ਲਓ, ਇੱਕ ਪਾਸੇ ਇੱਥੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੇ ਕਈ ਲੋਕਾਂ ਦੀ ਜਿਹੜੇ ਕਹਿੰਦੇ ਵੀ ਇਹ ਹਿੰਸਾ ਫੈਲਾ ਸਕਦੇ ਆ, ਉਹ ਕਹਿੰਦੇ ਵੀ ਨਹੀਂ ਜੀ ਅਸੀਂ ਸਟੈਂਡ ਲਿਆ ਆ ਵੀ ਆਪਾਂ ਇਹਨਾਂ ਨੂੰ ਇੱਦਾਂ ਦਾ ਕੰਮ ਨਹੀਂ ਕਰਨ ਦੇਣਾ। ਉੱਧਰ ਦੂਜੇ ਪਾਸੇ ਭਾਰਤ ਸਰਕਾਰ ਦੇ ਕਹਿਣ ਦੇ ਉੱਤੇ ਜਿਨ੍ਹਾਂ ਦੇ ਨਾਮ ਉਹਨਾਂ ਨੇ ਦਿੱਤੇ ਉਹਨਾਂ ਦੇ ਅਕਾਊਂਟ ਬੰਦ ਕਰੀ ਜਾਂਦੇ ਆ। ਸੋ ਇਹ ਦੋਗਲਾਪੰਤੀ ਜਿਹੜੀ ਟਵਿੱਟਰ ਦੀ ਵੀ ਇੱਥੇ ਸ਼ਰੇਆਮ ਜਿਹੜੀ ਉਹ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਇਹ ਕਲੋਨੀਅਲ ਮਾਈਂਡ ਸੈੱਟ ਜਿਹੜਾ ਇਹਨਾਂ ਦਾ ਹੈਗਾ ਆ, ਇਹ ਜਿਹੜਾ ਉਹ ਇੱਦਾਂ ਆ, ਉਹ ਕਹਿੰਦੇ ਆ ਵੀ ਇਹ ਫਰੀ ਵਰਲਡ ਆ ਜੀ, ਇੱਥੇ ਅਸੀਂ ਇਹ ਚੀਜ਼ ਕਰ ਸਕਦੇ ਹਾਂ। ਅਤੇ ਉੱਧਰ ਕਹਿੰਦੇ ਆ ਵੀ ਜਿਹੜੇ ਨੇਟਿਵਸ ਦੇ ਨਾਲ ਜੇ ਕੋਈ ਧੱਕਾ ਕਰ ਰਿਹਾ, ਮਾਈਨੋਰਟੀਆਂ ਨਾਲ ਧੱਕਾ ਕਰ ਰਿਹਾ, ਤਾਂ ਉੱਧਰ ਜਿਹੜਾ ਉਹ ਕਰਨ ਦਿਓ, ਅਸੀਂ ਉੱਧਰ ਉੱਦਾਂ ਦਾ ਜਿਹੜਾ ਉਹ ਸਾਥ ਦੇਵਾਂਗੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਹੋਈ ਆ। ਸੋ ਹਰ ਇੱਕ ਪਾਸੇ ਰੌਲਾ ਪਾਉਣਾ ਪੈਣਾ ਆ, ਇਹ ਰੌਲਾ ਪਾਏ ਬਗੈਰ ਜਿਹੜਾ ਇਹ ਗੱਲ ਜਿਹੜੀ ਉਹ ਬਣਨੀ ਨਹੀਂ ਆ। ਸੋ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜਾ ਚੌਥਾ ਥੰਮ ਮੀਡੀਆ ਹੁੰਦਾ ਨਾ, ਉਹ ਪੂਰਾ ਮੋਦੀ ਦੇ ਨਾਲ ਆ। ਹੁਣ ਤੁਸੀਂ ਦੇਖੋ ਵੀ ਜਿਹੜਾ ਉੱਥੇ ਨਿਸ਼ਾਨ ਸਾਹਿਬ ਵਾਲੇ ਇਸ਼ੂ ਨੂੰ ਲੈ ਕੇ ਵੀ ਜਿਹੜਾ ਸ਼ਰੇਆਮ ਝੂਠ ਬੋਲਦੇ ਰਹੇ ਵੀ ਤਿਰੰਗਾ ਲਾ ਕੇ ਉਹਦੇ ਤੇ ਜਿਹੜਾ ਖਾਲਿਸਤਾਨ ਦਾ ਝੰਡਾ ਲਾਤਾ। ਈਵਨ ਮੋਦੀ ਨੇ ਵੀ ਕਿਹਾ ਵੀ ਜੀ ਝੰਡੇ ਦੀ ਬੇਇੱਜ਼ਤੀ ਹੋਈ ਆ, ਪ੍ਰੈਜ਼ੀਡੈਂਟ ਤੋਂ ਇੰਡੀਆ ਦਾ ਤੋਂ ਨਹੀਂ ਕਹਾਤਾ। ਦੇਖੋ, ਜਦ ਕਿ ਸਾਰੇ ਇੰਟੈਲੈਕਚੁਅਲ ਬੰਦੇ ਕਹਿ ਰਹੇ ਵੀ ਉੱਥੇ ਝੰਡੇ ਨੂੰ ਤਾਂ ਹਿਲਾਇਆ ਨਹੀਂ, ਕੋਈ ਇਦਾਂ ਦੀ ਗੱਲ ਹੀ ਨਹੀਂ ਹੋਈ ਹੈਗੀ। ਜਿਹੜਾ ਸੈਪਰੇਟ ਇੱਕ ਕੋਈ ਖਾਲੀ ਪੋਲ ਦੇ ਉੱਤੇ ਲਾਇਆ ਉਹਦੇ ਤੇ ਚਾੜਤਾ ਹਨਾ। ਸੋ ਫੇਰ ਦੇਖੋ ਵੀ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਰਹੇ, ਕਿਸੇ ਨੇ ਨਹੀਂ ਕਿਹਾ ਵੀ ਉੱਥੇ ਕਿਸਾਨਾਂ ਦਾ ਝੰਡਾ ਵੀ ਨਾਲ ਹੀ ਲਾਇਆ ਸੀ, 2 ਝੰਡੇ ਲਾਏ ਸੀ, ਰਾਈਟ। ਸੋ ਪੂਰਾ ਜਿਹੜਾ ਮੀਡੀਆ ਆ, ਸੋ ਅਸੀਂ ਵਾਰ-ਵਾਰ ਕਹਿੰਦੇ ਆ ਉਹੀ ਮੀਡੀਆ ਆਪਾਂ ਇੱਥੇ ਪੈਸੇ ਦੇ ਕੇ ਸਬਸਕ੍ਰਾਈਬ ਕਰਦੇ ਆ ਡਿਸ਼ਾਂ ਦੇ ਉੱਤੇ ਹਨਾ। ਸੋ ਜਾਂ ਤਾਂ ਉਹਨੂੰ ਦੇਖੋ ਨਾ, ਤੇ ਜੇ ਦੇਖਦੇ ਆ ਤਾਂ ਫਿਰ ਉਹਨਾਂ ਨਾਲ ਗੱਲ ਵੀ ਕਰੋ, ਉਹਨਾਂ ਨੂੰ ਈਮੇਲਾਂ ਕਰੋ, ਕਾਲਾਂ ਕਰੋ ਵੀ ਭਈ ਆ ਕੀ ਬਕਵਾਸ ਕਰਦੇ ਹੈਗੇ, ਸ਼ਰੇਆਮ ਤੁਸੀਂ ਝੂਠ ਦਿਖਾ ਲੈ। ਬਾਹਰਲੇ ਮੀਡੀਆ ਜਿਹੜੇ ਬਰੀਫ ਕਰਕੇ ਸ਼ੋਅ ਕਰ ਰਹੇ ਡਿਫਰੈਂਟ ਐਂਗਲਸ ਤੋਂ ਪਿਕਚਰਾਂ, ਵੀ ਆਹ ਫੇਸਬੁੱਕ ਨੇ ਕੱਲ ਕੀਤੀ ਉਹ ਪੂਰੀ ਕਲੈਰੀਫਾਈ ਵੀ ਜਿਹੜੀ ਆ ਇੰਡੀਆ ਦਾ ਮੀਡੀਆ ਦਿਖਾ ਲਿਆ, ਟੋਟਲੀ ਝੂਠ ਖਬਰ ਦਿਖਾ ਲਿਆ। ਸੋ ਉੱਥੇ ਵਾਲੇ ਜਿਹੜੇ ਆ ਇਹ ਕੰਮ ਕਰ ਰਹੇ ਹੈਗੇ ਆ ਜੀ। ਸੋ ਇਹ ਟੋਟਲੀ ਇਹ ਹਰ ਇੱਕ ਤਰੀਕੇ ਦੇ ਨਾਲ ਪ੍ਰੋਪੋਗੰਡਾ ਜਿਹੜਾ ਹੈ ਉੱਥੇ ਉਹਨਾਂ ਨੇ ਚਲਾਇਆ ਹੈਗਾ ਆ। ਉਹ ਜਿਹੜੇ ਇਸ ਚੀਜ਼ ਤੋਂ ਬਚਣ ਦੀ 100% ਆਪਾਂ ਨੂੰ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਜਿਹੜੀ ਸਥਿਤੀ ਉਹਦੇ ਵੱਲ ਦੇਖ ਕੇ ਕੀ ਹੁੰਦਾ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਲੋਕ ਜਿਹੜੇ ਆ ਉਹ ਸੋਚਦੇ ਨਹੀਂ, ਉਹ ਇਹੀ ਸੋਚਦੇ ਆ ਵੀ ਦੇਖੋ ਆ ਜਿਹੜੀ ਖਬਰ ਆ ਟੀਵੀ ਦੇ ਰਿਹਾ ਬਿਲਕੁਲ ਸਹੀ ਦੇ ਰਿਹਾ। ਅੱਜ ਸਪੇਨ ਤੋਂ ਖਬਰ ਆ ਰਹੀ ਵੀ ਉੱਥੇ ਕੋਈ ਗੁਜਰਾਤੀ ਆ ਮੁੰਡਾ, ਤੇ ਉਹ ਕਾਫੀ ਜਿਹੜੇ ਆ ਆਪਣੇ ਸਿੰਘਾਂ ਨੂੰ, ਸਿੱਖਾਂ ਨੂੰ ਤੇ ਹਰਿਆਣਵੀ ਜਿਹੜੇ ਭਰਾ ਹੈਗੇ ਉਹਨਾਂ ਨੂੰ, ਹਿੰਦੂਆਂ ਨੂੰ ਵੀ ਗਾਲਾਂ ਕੱਢਦਾ ਸੀ ਟਿਕਟੋਕ ਦੇ ਉੱਤੇ। ਤੇ ਅੱਜ ਉਹਦੀ ਜਿਹੜੀ ਆ ਬਲੈਂਸੀਆ ਜਿਹੜਾ ਸ਼ਹਿਰ ਆ ਉੱਥੇ ਫਿਰ ਜਿਹੜੀ ਸੇਵਾ ਕਰ ਦਿੱਤੀ ਗਈ ਹੈਗੀ ਆ ਜੀ। ਦੇਖੋ, ਇੱਕ ਜਿਹੜੀ ਸਰਕਾਰ ਉੱਥੇ ਦੀ ਆ, ਉੱਥੇ ਟਰੈਕਟਰ ਕੀ ਲੋਕਾਂ ਨੂੰ ਵੀ ਪੈਦਲ ਜਿਹੜੀ ਉੱਥੇ ਨਾ ਪਹੁੰਚ ਸਕੇ ਉਹ ਆ। ਅਤੇ 42 ਸਾਲ ਪਹਿਲਾਂ ਇੱਥੇ ਅਮਰੀਕਾ ਦੇ ਵਿੱਚ ਵੀ ਲੋਕ ਟਰੈਕਟਰ ਲੈ ਕੇ ਪਹੁੰਚੇ ਸੀਗੇ। ਅਮੈਰੀਕਨ ਐਗਰੀਕਲਚਰ ਮੂਵਮੈਂਟ, ਆਮ ਮੂਵਮੈਂਟ ਜਿਹੜੀ ਆ ਉਸ ਟਾਈਮ ਦੇ ਉੱਤੇ ਜਿਹੜੀ ਉਹ ਚੱਲੀ ਸੀਗੀ, ਅਤੇ ਹਜ਼ਾਰਾਂ ਹੀ ਜਿਹੜੇ ਟਰੈਕਟਰ ਆ ਉਦੋਂ ਉੱਥੇ ਲੋਕ ਲੈ ਕੇ ਗਏ ਸੀਗੇ। ਸੋ ਉੱਥੇ ਉਹਨਾਂ ਨੇ ਜਾਣ ਦਿੱਤਾ। ਹਾਂ, ਡੈਫੀਨੇਟਲੀ ਉਹ ਕਿਸੇ ਅੰਦਰ ਨਹੀਂ ਗਏ, ਕਿਤੇ ਕੁਛ ਨਹੀਂ ਕੀਤਾ, ਪਰ ਇਹ ਤਾਂ ਕਹਿੰਦੇ ਵੀ ਤੁਸੀਂ ਜਾ ਹੀ ਨਹੀਂ ਸਕਦੇ। ਇੱਥੇ ਸਥਿਤੀ ਜਿਹੜੀ ਆ ਉਹ ਬਹੁਤ ਜਿਹੜੀ ਮੁਸ਼ਕਿਲ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਇਹ ਸਥਿਤੀ ਬਣੀ ਪਈ ਆ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ, ਅਤੇ ਜ਼ਰੂਰ ਸ਼ਾਮ ਦਾ ਵੀ ਜਿਹੜਾ ਤੁਸੀਂ ਖਬਰ 'ਤੇ ਨਜ਼ਰ ਆ ਪ੍ਰੋਗਰਾਮ ਆ ਉਹ ਵੀ ਬਾਅਦ ਦੇ ਵਿੱਚ ਜਿਹੜਾ ਰਾਤ ਵਾਲਾ ਉਹ ਵੀ ਸੁਣਿਓ। ਫਿਰ ਸਵੇਰ ਨੂੰ ਵੀ ਆਪਾਂ ਜਿਹੜੀਆਂ ਇਸ ਦੇ ਉੱਤੇ ਅਪਡੇਟਸ ਆ ਉਹ ਕਰਦੇ ਰਹਾਂਗੇ। ਅਤੇ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਸਟਾਕ ਮਾਰਕੀਟ ਦਾ ਅੱਜ ਹਾਲ ਦੱਸਦੇ ਜਾਈਏ, ਅੱਜ ਥੋੜ੍ਹੀ ਜਿਹੀ ਇਸ ਦੇ ਵਿੱਚ ਰਿਕਵਰੀ ਹੋਈ, 30,000 ਤੋਂ ਉੱਤੇ ਮੁੜ ਦੁਬਾਰਾ ਗਈ ਆ। 229 ਪੁਆਇੰਟ ਮਾਰਕੀਟ ਉੱਤੇ ਗਈ, 30,212 ਦੇ ਉੱਤੇ ਕਲੋਜ਼ ਹੋਈ। ਨੈਸਡੈਕ ਦੇ ਵਿੱਚ 333 ਪੁਆਇੰਟ ਵਧੇ, 13,403 ਦੇ ਉੱਤੇ ਕਲੋਜ਼ ਹੋਈ। S&P ਦੇ ਵਿੱਚ 60 ਪੁਆਇੰਟ ਵਧੇ, 3774 ਦੇ ਉੱਤੇ ਕਲੋਜ਼ ਹੋਈ। ਸੋਨੇ ਦੀ ਕੀਮਤ $1,861 ਪ੍ਰਤੀ ਆਊਂਸ ਰਹੀ ਜੀ। ਇਸੇ ਤਰ੍ਹਾਂ ਇੱਕ US ਦੀ ਕੀਮਤ ਜਿਹੜੀ ਆ $1.28 ਜਿਹੜੇ ਕੈਨੇਡਾ ਦੇ ਡਾਲਰਾਂ ਦੇ ਬਰਾਬਰ ਰਹੀ ਆ। ਇੱਕ US ਦੀ ਕੀਮਤ ਇੰਡੀਆ ਦੇ 73 ਰੁਪਏ 3 ਪੈਸੇ ਦੇ ਬਰਾਬਰ ਰਹੀ ਹੈਗੀ ਆ ਜੀ। ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤੀ ਤੋਂ ਆਪਾਂ ਪ੍ਰੋਗਰਾਮ ਦੱਸਦੇ ਜਾਈਏ। ਅੱਜ ਹੁਣ ਤੋਂ ਬਾਅਦ ਜਿਹੜਾ ਹੈਗਾ ਆ ਆਪਣਾ ਬਲਤੇਜ ਪੰਨੂ ਹੋਣਾ ਦਾ ਜਿਹੜਾ ਸਪੈਸ਼ਲ ਪ੍ਰੋਗਰਾਮ ਹੁੰਦਾ ਉਹ 'ਚ ਕੁਐਸਚਨ ਆਨਸਰ ਹੁੰਦੇ ਆ। ਸੋ ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਆ, ਜਿਸ ਤਰ੍ਹਾਂ ਮਿੰਟੂ ਗੁਰਸਰੀਆ ਹੋਣਾ ਵਾਲਾ ਦਾ ਇੱਕ ਦਿਨ ਦਾ ਪ੍ਰੋਗਰਾਮ ਹੁੰਦਾ ਹੈਗਾ ਫਰਾਈਡੇ ਨੂੰ ਸਵੇਰ ਨੂੰ, ਤੇ ਬਲਤੇਜ ਪੰਨੂ ਹੋਣਾ ਦਾ ਅੱਜ ਸ਼ਾਮ ਨੂੰ ਜਿਹੜਾ ਪ੍ਰੋਗਰਾਮ ਹੁੰਦਾ ਹੈ। ਸੋ ਉਹਦੇ ਵਿੱਚ ਤੁਸੀਂ ਕਾਲਾਂ ਕਰ ਸਕਦੇ ਆ, ਆਪਣੇ ਵਿਚਾਰ ਜਿਹੜੇ ਆ ਉਹ ਵੀ ਦੇ ਸਕਦੇ ਹੈਗੇ ਆ ਜੀ। ਅਤੇ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ।
ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।